अस्सलाम वालेकुम, सत श्री अकाल, प्रणाम बेलियो ते सज्जणों। मैं हाँ नासर कसाना ते तुसी वेख रहे हो पंजाबी चैनल एक पिंड पंजाब दा। अज असी तुहानू दिखा रहे हैं लहंदे पंजाब दे जिला टोबा टेक सिंह दा पिंड ਚੱਕ नंबर 521 गाबे। ਇਹ ਪਿੰਡ ਬਿਲਕੁਲ ਵਿਚਾਲੇ ਜੇ ਵਸਿਆ ਹੈ, ਜਿਸ ਨੂੰ ਬਹੁਤ ਸਾਰੇ ਅੱਡੇ ਤੇ ਕੁਝ ਸ਼ਹਿਰ ਲੱਗਦੇ ਨੇ। ਟੋਬਾ ਟੇਕ ਸਿੰਘ ਤੋਂ 7 ਕਿਲੋਮੀਟਰ ਦੂਰ ਹੈ ਅਤੇ ਗੋਜਰਾ ਇਸ ਪਿੰਡ ਤੋਂ 15 ਕਿਲੋਮੀਟਰ ਦੂਰ ਹੈ। ਮੂੰਗੀ ਬੰਗਲਾ ਲਗਭਗ 9 ਕਿਲੋਮੀਟਰ ਦੂਰ ਹੈ। ਮਰੀਦ ਵਾਲਾ 8 ਕਿਲੋਮੀਟਰ, ਫਲੋਰ ਅੱਡਾ 6 ਕਿਲੋਮੀਟਰ ਅਤੇ ਰਜਾਣਾ 8 ਕਿਲੋਮੀਟਰ ਦੂਰ ਹੈ ਇਸ ਪਿੰਡ ਤੋਂ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪਿੰਡ ਨੂੰ 4 ਚੁਫੇਰੇ ਮੇਨ ਰੋਡ ਤੇ ਚੜ੍ਹਨ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਸੜਕਾਂ ਦੇ ਜਾਲ ਵਿਛ ਗਏ ਆ, ਪਰ ਇੱਕ ਟਾਈਮ ਸੀ ਜਦ ਸ਼ਹਿਰਾਂ ਤੋਂ ਹਟਵੇਂ ਇਸ ਤਰ੍ਹਾਂ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਜਾਣਾ ਬਹੁਤ ਔਖਾ ਸੀ, ਕਿਉਂਕਿ ਉਸ ਵੇਲੇ ਨਾ ਤੇ ਹਰ ਪਾਸੇ ਸੜਕਾਂ ਹੀ ਸੀ ਤੇ ਨਾ ਹੀ ਇੰਨੀ ਟਰਾਂਸਪੋਰਟ ਦਾ ਬੰਦੋਬਸਤ ਸੀ। ਇਸ ਕਰਕੇ ਬਾਕੀ ਪਿੰਡਾਂ ਦੀ ਤਰ੍ਹਾਂ ਇਸ ਪਿੰਡ ਵਿੱਚ ਵੀ ਐਲਾਨ ਕਰਕੇ ਟਰਾਲੀਆਂ ਤੇ ਲੋਕ ਸ਼ਹਿਰ ਜਾ ਕੇ ਆਪਣੀ ਖਰੀਦਾਰੀ ਕਰਕੇ ਉਸੇ ਟਰਾਲੀ ਤੇ ਵਾਪਸ ਸ਼ਾਮ ਨੂੰ ਆਪਣੇ ਘਰਾਂ ਨੂੰ ਆ ਜਾਂਦੇ ਸੀ। ਹੁਣ ਸਮਾਂ ਬਦਲ ਗਿਆ ਹੈ, ਹਰ ਘਰ ਆਪਣੀ ਸਵਾਰੀ ਹੈ ਤੇ ਹਰ ਪਾਸੇ ਰੋਡ ਬਣ ਚੁੱਕੇ ਨੇ। ਇਸ ਪਿੰਡ ਦੀ ਆਬਾਦੀ 5 ਮੁਰੱਬੇ ਹੈ, ਰਕਬਾ 72 ਮੁਰੱਬੇ ਹੈ। ਇਸ ਪਿੰਡ ਵਿੱਚ ਕਾਬਲੇ ਕਾਸਟ ਵੋਟ 5500 ਹੈ। ਲਗਭਗ 1100 ਘਰ ਹੈ। 3 ਨੰਬਰਦਾਰੀਆਂ ਨੇ ਇਸ ਪਿੰਡ ਵਿੱਚ। ਅਕਰਮ ਨੰਬਰਦਾਰ ਰਾਹੀਂ, ਵਕਾਰ ਨੰਬਰਦਾਰ ਰਾਹੀਂ, ਰਾਣਾ ਨਜ਼ੀਰ ਹੁਸੈਨ ਨੰਬਰਦਾਰ ਰਾਜਪੂਤ ਬਰਾਦਰੀ ਨਾਲ ਤਾਲੁਕ ਰੱਖਦੇ ਆ। ਲਾਗੇ ਦੇ ਪਿੰਡਾਂ ਵਿੱਚ 148 ਗਾਬੇ ਚੋਲਾ ਬਹੁਤ ਸੋਹਣਾ ਪਿੰਡ ਹੈ। ਇਸ ਪਿੰਡ ਦੇ ਵਿੱਚੋਂ ਵੀ ਬਹੁਤ ਸਾਰੇ ਸਰਦਾਰ 1947 ਦੀ ਵੰਡ ਵੇਲੇ ਉੱਠ ਕੇ ਗਏ ਸੀ। ਇਸ ਪਿੰਡ ਵਿੱਚ ਕੋਰੀਅਨ ਲੈਂਗੁਏਜ ਦੀ ਵੀ ਇੱਕ ਬਹੁਤ ਬੜੀ ਅਕੈਡਮੀ ਆ, ਜਿੱਥੇ ਹੋਸਟਲ ਵੀ ਬਣੇ ਆ ਔਰ ਪੂਰੇ ਪਾਕਿਸਤਾਨ 'ਚੋਂ ਲੈਂਗੁਏਜ ਕੋਰਸ ਕਰਨ ਲਈ ਇਸ ਪਿੰਡ ਦਾ ਰੁਖ ਕਰਦੇ ਆ। ਜੱਗੂਵਾਲੀ 50 ਇੱਕ ਬਹੁਤ ਮਸ਼ਹੂਰ ਪਿੰਡ, ਨਹਿਰ ਦੇ ਲਾਗੇ ਬਹੁਤ ਸੋਹਣਾ ਪਿੰਡ। ਸ਼ੇਰੋਂ, ਕੈਰੋਂ, ਬਲੱਗਣ, ਦੇਵੀਦਾਸ ਨੂੰ ਦੇਵੀਦਾਸਪੁਰਾ ਵੀ ਕਹਿੰਦੇ। ਇਹਦੀਆਂ 2 ਆਬਾਦੀਆਂ ਆ, ਛੋਟਾ ਦੇਵੀਦਾਸ ਤੇ ਬੜਾ ਦੇਵੀਦਾਸ। ਇਬਣ, ਕੁਹਾੜਕਾ, ਭੰਗਵਾ, 519 ਗਾਬੇ, 518 ਗਾਬੇ, 520 ਗਾਬੇ, 161। ਇਸ ਪਿੰਡ ਦੀਆਂ ਵੀ 2 ਆਬਾਦੀਆਂ ਆ, ਛੋਟਾ ਕਾਟ ਤੇ ਬੜਾ ਕਾਟ। 160 ਗਾਬੇ ਕਾਲੇ ਕੀ। ਇਸ ਪਿੰਡ ਵਿੱਚ ਵੀ ਅਰਾਈ ਬਰਾਦਰੀ ਦਾ ਜ਼ੋਰ ਹੈ ਤੇ 1947 ਦੀ ਵੰਡ ਤੋਂ ਬਾਅਦ ਇਸ ਪਿੰਡ ਵਿੱਚੋਂ ਵੀ ਬੜੇ ਤਗੜੇ ਸਰਦਾਰ ਉੱਠ ਕੇ ਗਏ ਸੀ, ਜਿਨ੍ਹਾਂ ਵਿੱਚ ਸਾਡੇ ਵੀਰ ਪ੍ਰਿੰਸ ਦੀਪ ਹੁਣੀ, ਉਹਨਾਂ ਦਾ ਤਾਲੁਕ ਵੀ ਇਸੇ ਪਿੰਡ ਦੇ ਨਾਲ ਹੈ। ਅੰਗਰੇਜ਼ ਨੇ ਜਦ 12 ਆਬਾਦ ਕੀਤੀਆਂ ਤਾਂ ਸਾਂਦਲਬਾਰ ਦੇ ਇਸ ਇਲਾਕੇ ਵਿੱਚ ਜਿੰਨੇ ਵੀ ਸਰਦਾਰ ਆਪਣੇ ਪਿਛਲੇ ਪਿੰਡਾਂ 'ਚੋਂ ਉੱਠ ਕੇ ਆਏ ਸੀ, ਉਹਨਾਂ ਨੇ ਉਹਨਾਂ ਨਾਵਾਂ ਤੇ ਹੀ ਆਪਣੇ ਪਿੰਡ ਆਬਾਦ ਕਰ ਲਏ। ਇਸ ਕਰਕੇ ਤੁਹਾਨੂੰ ਚੋਲਾ, ਜੱਗੂਵਾਲੀ 50, ਕੈਰੋਂ, ਬਲੱਗਣ, ਦੇਵੀਦਾਸਪੁਰਾ, ਇਬਣ, ਕੁਹਾੜਕਾ, ਭੰਗਵਾ, ਇਹ ਸਾਰੇ ਪਿੰਡ ਤੁਹਾਨੂੰ ਚੜ੍ਹਦੇ ਪੰਜਾਬ ਵਿੱਚ ਵੀ ਸੁਣਨ ਨੂੰ ਮਿਲਣਗੇ। ਹੁਣ ਗੱਲ ਕਰਦੇ ਹਾਂ ਚੱਕ ਨੰਬਰ 521 ਗਾਬੇ ਦੀ, ਜਿਸ ਵਿੱਚ 6 ਮਸੀਤਾਂ ਆ। ਕੁੜੀਆਂ ਦਾ ਵੀ ਸਕੂਲ 10ਵੀਂ ਤੱਕ ਹੈ ਅਤੇ ਮੁੰਡਿਆਂ ਦਾ ਸਕੂਲ ਵੀ 10ਵੀਂ ਤੱਕ ਹੈ। ਪਿੰਡ ਵਿੱਚ ਇੱਕ ਮਦਰਸਾ ਵੀ ਹੈ, ਜਿਸ ਵਿੱਚ ਬੱਚੀਆਂ ਕੁਰਾਨ ਪਾਕ ਦੀ ਤਾਲੀਮ ਹਾਸਲ ਕਰਦੀਆਂ ਨੇ। ਅਰਾਈ ਬਰਾਦਰੀ ਦਾ ਇਸ ਪਿੰਡ ਵਿੱਚ ਜ਼ੋਰ ਹੈ ਜੀ। ਉਸ ਤੋਂ ਇਲਾਵਾ ਰਾਜਪੂਤ ਵੀ ਵੱਡੀ ਗਿਣਤੀ ਵਿੱਚ ਇਸ ਪਿੰਡ ਵਿੱਚ ਬੈਠੇ ਆ। ਜੱਟ, ਗੁੱਜਰ, ਗੈਰ ਕਾਸ਼ਤਕਾਰ ਤੇ ਮਸੀਹ ਭਾਈਚਾਰੇ ਦੇ ਲੋਕ ਇਸ ਪਿੰਡ ਵਿੱਚ ਬਹੁਤ ਪਿਆਰ ਮੁਹੱਬਤ ਦੇ ਨਾਲ ਰਹਿ ਰਹੇ ਨੇ। ਅਰਾਈ ਜ਼ਿਆਦਾਤਰ ਜਲੰਧਰ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਵਿੱਚੋਂ ਉੱਠ ਕੇ 1947 ਦੀ ਵੰਡ ਤੋਂ ਬਾਅਦ ਇਸ ਪਿੰਡ ਵਿੱਚ ਆ ਕੇ ਵਸੇ ਸੀ।
ਰਾਜਪੂਤ ਹੁਸ਼ਿਆਰਪੁਰ ਜਲੰਧਰ ਦੇ ਜ਼ਿਲ੍ਹਿਆਂ ਵਿੱਚੋਂ ਉੱਠ ਕੇ ਆਏ ਸੀ ਅਤੇ ਰਾਏਪੁਰ ਪਿੰਡ ਦੇ ਲੋਕ ਵੀ ਇਸ ਪਿੰਡ ਵਿੱਚ ਬੈਠੇ ਨੇ। ਜੱਟਾਂ ਦੇ ਘਰ ਇਸ ਪਿੰਡ ਵਿੱਚ ਥੋੜੇ ਨੇ ਤੇ ਗੁੱਜਰਾਂ ਦੇ ਘਰ ਵੀ ਬਸ 3 ਹੀ ਹੈ। ਪਹਿਲੇ ਵੀ ਦੱਸਿਆ ਕਿ ਜ਼ਿਆਦਾ ਗਿਣਤੀ ਵਿੱਚ ਅਰਾਈ ਤੇ ਰਾਜਪੂਤ ਇਸ ਪਿੰਡ ਵਿੱਚ ਬੈਠੇ ਨੇ ਜੀ। ਇਸ ਪਿੰਡ ਦਾ ਇੱਕ ਵਪਾਰੀ ਹੁੰਦਾ ਸੀ ਜਿਸ ਦਾ ਨਾਮ ਸੀ ਅਸਲਮ ਛਲੇਡਾ। ਜੁਲਾਹ ਬਰਾਦਰੀ ਦੇ ਨਾਲ ਤਾਲੁਕ ਰੱਖਣ ਵਾਲੇ ਇਸ ਬੰਦੇ ਨੇ ਜਦ ਇੱਕ ਵਾਰੀ ਕਣਕ ਦਾ ਅਕਾਲ ਪਿਆ ਸੀ ਤਾਂ ਪਿੰਡ ਦੇ ਗਰੀਬ ਲੋਕਾਂ ਨੂੰ ਫ੍ਰੀ ਕਣਕ ਵੰਡੀ ਸੀ। ਅਸਲਮ ਛਲੇਡਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਇਸ ਦਾ ਕੀਤਾ ਇਹ ਚੰਗਾ ਕੰਮ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ। ਇਸ ਪਿੰਡ ਦਾ ਵੰਡ ਤੋਂ ਪਹਿਲੇ ਇੱਕ ਬਹੁਤ ਤਗੜਾ ਪਹਿਲਵਾਨ ਹੁੰਦਾ ਸੀ ਜਿਸ ਦੀ ਸ਼ੋਹਰਤ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਸ ਵੇਲੇ ਬਹੁਤ ਜ਼ਿਆਦਾ ਸੀ। ਉਸ ਪਹਿਲਵਾਨ ਦਾ ਨਾਮ ਸਰਦਾਰ ਦੂਲਾ ਸਿੰਘ ਸੰਧੂ ਸੀ, ਜਿਹੜਾ ਕਿ ਮੀਆਂਕੋਟ ਦੇ ਮਸ਼ਹੂਰ ਪਹਿਲਵਾਨ ਖੁਸ਼ੀ ਮੁਹੰਮਦ ਅਰਾਈ ਦੇ ਸ਼ਾਗਿਰਦ ਸੀ। ਇਸ ਤੋਂ ਇਲਾਵਾ ਸਰਦਾਰ ਅਰਜੁਨ ਸਿੰਘ ਸੰਧੂ, ਉਹਨਾਂ ਦਾ ਤਾਲੁਕ ਵੀ ਇਸੇ ਪਿੰਡ ਦੇ ਨਾਲ ਸੀ। ਚੱਕ ਨੰਬਰ 521 ਗਾਵੇ ਵਿੱਚ ਇੱਕ ਹੋਰ ਪਰਿਵਾਰ ਜਿਹੜੇ ਕਿ ਗਿੱਲ ਜੱਟ ਸੀਗੇ, ਉਹ ਵੀ ਉਸ ਵੇਲੇ ਦੇ ਤਗੜੇ ਪਹਿਲਵਾਨ ਸੀ। ਜਦੋਂ ਸਰਦਾਰ ਦੂਲਾ ਸਿੰਘ ਸੰਧੂ ਨੇ ਪਿੰਡੋਂ ਬਾਹਰ ਪਹਿਲਵਾਨ ਖੁਸ਼ੀ ਮੁਹੰਮਦ ਅਰਾਈ ਦੀ ਸ਼ਾਗਿਰਦੀ ਕੀਤੀ ਤਾਂ ਗਿੱਲ ਪਹਿਲਵਾਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਹੌਲੀ ਹੌਲੀ ਇਹਨਾਂ ਦੀ ਆਪਸ ਵਿੱਚ ਦੁਸ਼ਮਣੀ ਵੱਧਦੀ ਗਈ। ਫਿਰ ਇੱਕ ਵਾਰੀ ਖੇਲ ਦੇ ਮੈਦਾਨ ਵਿੱਚੋਂ ਸ਼ੁਰੂ ਹੋਈ ਲੜਾਈ ਖੂਨੀ ਖੇਲ ਦੀ ਸ਼ਕਲ ਇਖਤਿਆਰ ਕਰ ਗਈ, ਜਿਹੜੀ ਕਿ ਸਰਦਾਰ ਦੂਲਾ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਖਤਮ ਹੋਈ। ਕਿਉਂਕਿ ਸਰਦਾਰ ਦੂਲਾ ਸਿੰਘ ਸੰਧੂ ਇੱਕ ਬਹੁਤ ਤਗੜਾ ਪਹਿਲਵਾਨ ਸੀ ਜਿਸ ਨੂੰ ਮੈਦਾਨ ਵਿੱਚ ਹਰਾਣਾ ਮੁਸ਼ਕਲ ਸੀ, ਇਸ ਕਰਕੇ ਇਸ ਨੂੰ ਧੋਖੇ ਦੇ ਨਾਲ ਪਿੱਠ ਤੇ ਵਾਰ ਕਰਕੇ ਰਾਸਤੇ ਚੋਂ ਹਟਾ ਦਿੱਤਾ ਗਿਆ। ਦੱਸਦੇ ਹੈ ਕਿ 3-4 ਥਾਂ ਤੇ ਥੜਾ ਮਾਰਿਆ ਸੀ ਕਿ ਕਿਸੇ ਵੀ ਤਰ੍ਹਾਂ ਇਹ ਬਚ ਨਾ ਜਾਵੇ। ਸਾਈਕਲ ਤੇ ਆਂਦੇ ਦੂਲਾ ਸਿੰਘ ਨੂੰ ਵੱਖੀ ਵਿੱਚ ਬਰਛੀ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹੋਣ ਦੇ ਬਾਵਜੂਦ ਵੀ ਪਹਿਲਵਾਨ ਨੇ ਸਾਈਕਲ ਚੜ੍ਹਾਈ, ਪਰ ਅੱਗੇ ਜਾ ਕੇ ਖੂਨ ਜ਼ਿਆਦਾ ਵਹਿਣ ਦੀ ਵਜ੍ਹਾ ਤੋਂ ਡਿੱਗ ਪਏ ਤਾਂ ਦੁਸ਼ਮਣਾਂ ਨੇ ਡਿੱਗੇ ਪਏ ਨੂੰ ਹਮਲਾ ਕਰਕੇ ਖਤਮ ਕਰ ਦਿੱਤਾ। ਇਸ ਸਾਲ ਸਰਦਾਰ ਦੂਲਾ ਸਿੰਘ ਦੇ ਟੱਬਰ ਵਿੱਚੋਂ ਸਰਦਾਰ ਬਲਰਾਜ ਸਿੰਘ ਸੰਧੂ ਹੁਣੀ ਪਿੰਡ ਦਾ ਗੇੜਾ ਵੀ ਲਾ ਕੇ ਗਏ ਔਰ ਸਰਦਾਰ ਦੂਲਾ ਸਿੰਘ ਦੇ ਕਤਲ ਦੀ ਤਫਸੀਲੀ ਵੀਡੀਓ ਸਾਡੇ ਚੈਨਲ ਇੱਕ ਪਿੰਡ ਪੰਜਾਬ ਦਾ ਉੱਤੇ ਅਪਲੋਡ ਹੋਈ ਹੈ, ਤੁਸੀਂ ਵੇਖ ਸਕਦੇ ਹੋ। ਚੱਕ ਨੰਬਰ 521 ਵਿੱਚ ਜ਼ਿਆਦਾਤਰ ਲੋਕ ਜ਼ਿਮੀਂਦਾਰਾ ਕਰਦੇ ਆ। ਸਰਕਾਰੀ ਮੁਲਾਜ਼ਮ ਤੇ ਕਾਰੋਬਾਰੀ ਲੋਕ ਵੀ ਮੌਜੂਦ ਨੇ ਇਸ ਪਿੰਡ ਵਿੱਚ। 1947 ਤੋਂ ਪਹਿਲਾਂ ਦੀ ਇੱਕ ਡਿਸਪੈਂਸਰੀ ਵੀ ਇਸ ਪਿੰਡ ਵਿੱਚ ਹੈਗੀ ਆ। ਪਿੰਡ ਦੇ ਲੋਕ ਬਹੁਤ ਮਿਲਣਸਾਰ ਤੇ ਮਹਿਮਾਨ ਨਵਾਜ਼ ਨੇ। ਦੋਸਤੋ, 18ਵੀਂ ਸਦੀ ਵਿੱਚ ਬ੍ਰਿਟਿਸ਼ ਇੰਡੀਆ ਕੰਪਨੀ ਨੇ ਹਿੰਦੁਸਤਾਨ ਦੇ ਮੁਖਤਲਿਫ ਇਲਾਕਿਆਂ ਤੇ ਕਬਜ਼ਾ ਕੀਤਾ। 1857 ਦੀ ਜੰਗੇ ਆਜ਼ਾਦੀ ਤੋਂ ਬਾਅਦ ਬਰਤਾਨਵੀ ਹਕੂਮਤ ਨੇ ਬਰਾਏ ਰਾਸਤ ਹਿੰਦੁਸਤਾਨ ਦੀ ਹਕੂਮਤ ਸਾਂਭ ਲਈ। ਹੌਲੀ ਹੌਲੀ ਆਜ਼ਾਦੀ ਦੀਆਂ ਤਹਿਰੀਕਾਂ ਜ਼ੋਰ ਫੜਨ ਲੱਗ ਪਈਆਂ, ਖਾਸ ਤੌਰ ਤੇ ਇੰਡੀਅਨ ਨੈਸ਼ਨਲ ਕਾਂਗਰਸ, ਜਿਸ ਵਿੱਚ ਜ਼ਿਆਦਾ ਹਿੰਦੂ ਕਿਆਦਤ ਸੀਗੀ। ਆਲ ਇੰਡੀਆ ਮੁਸਲਿਮ ਲੀਗ, ਜਿਹੜੀ ਕਿ ਮੁਸਲਮਾਨਾਂ ਦੀ ਨੁਮਾਇੰਦਾ ਜਮਾਤ ਸੀ। ਮੁਸਲਮਾਨ ਘੱਟ ਗਿਣਤੀ ਵਿੱਚ ਹੋਣ ਦੀ ਵਜ੍ਹਾ ਤੋਂ ਡਰਦੇ ਸੀ ਕਿ ਆਜ਼ਾਦੀ ਤੋਂ ਬਾਅਦ ਹਿੰਦੂ ਚੂੰਕਿ ਅਕਸਰੀਅਤ ਵਿੱਚ ਹੈ, ਇਸ ਕਰਕੇ ਉਹ ਮੁਸਲਮਾਨਾਂ ਨੂੰ ਦਬਾ ਲੈਣਗੇ। ਇਸ ਕਰਕੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਮੁਸਲਿਮ ਲੀਗ ਤੇ ਮੁਸਲਮਾਨਾਂ ਲਈ ਇੱਕ ਵੱਖਰੇ ਮੁਲਕ ਦੀ ਮੰਗ ਕਰਨਾ ਸ਼ੁਰੂ ਕਰ ਦਿੱਤੀ। (1940) ਵਿੱਚ
करारदादे लाहौर विच पहली बार पाकिस्तान दा तसव्वुर पेश किया गया। फिर तहरीक ने जोर फड़िया। मुकदी गल यह है कि 14 अगस्त 1947 विच ਲੱਖਾਂ ਜਾਨਾਂ ਨੂੰ ਬੇਕਸੂਰ ਕਤਲ ਕਰਨ ਤੋਂ ਬਾਅਦ ਇੱਕ ਨਵਾਂ ਮੁਲਕ ਪਾਕਿਸਤਾਨ ਦੁਨੀਆ ਦੇ ਨਕਸ਼ੇ ਤੇ ਉੱਭਰ ਆਇਆ। ਇਸ ਵੰਡ ਵਿੱਚ ਲਗਭਗ 10 ਲੱਖ ਲੋਕ ਮਾਰੇ ਗਏ। 1 ਕਰੋੜ ਤੋਂ ਵੱਧ ਲੋਕ ਆਪਣੇ ਘਰ-ਬਾਰ ਛੱਡ ਕੇ ਹਿਜਰਤ ਕਰਨ ਤੇ ਮਜਬੂਰ ਹੋਏ। ਕੱਟ-ਵੱਢ ਦੇ ਦੌਰਾਨ ਰੱਜ ਕੇ ਲੁੱਟ-ਮਾਰ ਹੋਈ, ਇੱਜ਼ਤਾਂ ਲੁੱਟੀਆਂ ਗਈਆਂ, ਔਰਤਾਂ ਨੂੰ ਰੱਖਿਆ ਗਿਆ। ਦੋਨਾਂ ਮੁਲਕਾਂ ਵਿਚਕਾਰ ਕਈ ਜੰਗਾਂ ਹੋ ਚੁੱਕੀਆਂ ਨੇ। ਵੰਡ ਦਾ ਦਰਦ ਅੱਜ ਵੀ ਲੱਖਾਂ ਖਾਨਦਾਨਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ ਤੇ ਅੱਜ ਵੀ ਲੋਕ ਆਪਣੇ ਜੱਦੀ ਪਿੰਡਾਂ ਨੂੰ ਵੇਖਣ ਦੀ ਤਾਂਘ ਆਪਣੇ ਦਿਲਾਂ ਵਿੱਚ ਰੱਖੀ ਬੈਠੇ ਨੇ। ਅਸੀਂ ਕੋਸ਼ਿਸ਼ ਕਰੀਦੀ ਆ ਕਿ ਆਪਣੇ ਵੀਡੀਓ ਰਾਹੀਂ ਇਹਨਾਂ ਤਰਸੀਆਂ ਰੂਹਾਂ ਨੂੰ ਇਹਨਾਂ ਦੇ ਪਿੰਡ ਦਿਖਾ ਕੇ ਕੁਝ ਸਕੂਨ ਦਾ ਜ਼ਰੀਆ ਬਣ ਸਕੀਏ। ਜੇਕਰ ਸਾਡੀ ਇਹ ਕੋਸ਼ਿਸ਼ ਤੁਹਾਨੂੰ ਚੰਗੀ ਲੱਗੀ ਹੈ ਤੇ ਸਾਡੀ ਹੌਸਲਾ ਅਫਜ਼ਾਈ ਲਈ ਇਸ ਵੀਡੀਓ ਤੇ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫਾਲੋ ਜ਼ਰੂਰ ਕਰਿਓ। ਬੇਹੱਦ ਸ਼ੁਕਰੀਆ ਜੀ। ਰੱਬ ਰਾਖਾ।